व्यूअर्स वेलकम बैक ऑन प्रोग्राम। सो व्यूअर्स एंड सैक्शन में आप गलबात करन जा रहे हैं कि टैक्सस के एक हिंदू मंदिर उत्ते एक बाप वालों दावा ठोकिया गया है और इस दावे का आधार यह है कि मंदिर के प्रबंधकों ने किसी हिंदू रस्म के तहत उसके 11 साल के मुंडे ते शरीर के उत्ते लोहे दियां गर्म सलाखा नाल निशान बनाए हैं जिसने उस बच्चे को बहुत तकलीफ दी है। इस बारे आप गलबात करांगे और नाल ही गुरबाणी विचारा और नाल ही जिहड़े तुहाडे लाइव मैसेज ने वो भी साझे करन जा रहे हैं। सो असीं चाहांगे कि तुसीं इसे तरह बने रहना, देखण सुन लिया लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो ये टैक्सास की खबर है और मेन स्ट्रीम मीडिया की खबर है कि टैक्सास दे विच फोर्ट बेंड काउंटी दे विच एक मंदिर है और उत्थों दे एक सज्जन विजय चैरूवू जिहड़े कि एक हिंदू सज्जन ने उन्होंने जिहड़ा टैक्सास दे कोर्ट दे विच दावा ठोकिया 458th डिस्ट्रिक्ट कोर्ट है टैक्सास का। ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਸ ਮੰਦਰ ਦੇ ਵਿੱਚ ਮੇਰੇ 11 ਸਾਲ ਦੇ ਪੁੱਤਰ ਨੂੰ ਉਸ ਦੇ ਮੋਢਿਆਂ 'ਤੇ ਗਰਮ ਲੋਹੇ ਦੀਆਂ ਸਲਾਖਾਂ ਦੇ ਨਾਲ ਇੱਕ ਰਸਮ ਕੋਈ ਹਿੰਦੂ ਮੰਦਰ ਦੀ ਹੈ। ਇਹ ਮੰਦਰ ਜਿਹੜਾ ਹੈ ਅਸ਼ਤਰ ਲਕਸ਼ਮੀ ਟੈਂਪਲ ਹੈ ਸ਼ੂਗਰਲੈਂਡਸ। ਉਹਨਾਂ ਨੇ ਉਸ ਨੂੰ ਸਾੜਿਆ ਜਿਸ ਦਾ ਨਤੀਜਾ ਇਹ ਹੋਇਆ ਕਿ ਭਾਈ ਉਹ ਬਹੁਤ ਦਰਦ ਦੇ ਵਿੱਚ ਰਿਹਾ। ਉਹਦਾ ਪੱਕਾ ਸਕਿਨ ਡੈਮੇਜ ਹੋਇਆ, ਉਹਦੀ ਸਕਿਨ ਸੜੀ, ਇਨਫੈਕਸ਼ਨ ਵੀ ਹੋਈ और वो अजे तक एमोशनल ट्रॉमे च है। मेरा 11 साल का बच्चा है, मेरी कोई परमिशन नहीं रही गई और उन्होंने कहा गया कि जी ये जड़ा एक हिंदू रस्म है और इस रस्म के वेड़े या दूजे उन्हें कहा मैं उत्थे नहीं सी और होर भी बहुत सारे नौजवान जड़े बच्चे सी उन्होंने इस तरह ही साड़िया गया और ये जड़ा उन्होंने कहा कि बई बच्चे ने कोई कंसेंट नहीं सी दिती, जे दिती भी होए तो 11 साल का सी, 18 साल तो घट जड़े ने उन्होंने तो एज ए पेरेंट्स की जी राय ली जाती है। और ये जड़ा ये सारी न्यूज़ कॉन्फ्रेंस उन्होंने की कि उन्होंने कहा कि भी मैं रोंदा ही रहा, मैनू इन्ना हर्ट कर रहा सी और उहदे ते उन्होंने कहा दे न्यू वट दे डिड वॉज वेरी रॉन्ग बिकॉज दे टोल्ड मी टू कीप इट सीक्रेट फ्रॉम एवरी वन एल्स। ये बच्चे ने कहा मैंने कहा जी किसी तू दसी ना, बट आई हैड टू टेल टू माई डैड वैन द पेन गॉट वर्स एंड इट बिकेम इन्फेक्टेड। ਹੁਣ ਉਹਨੇ ਅੱਗੋਂ ਡੈਮੇਜ ਦੇ ਲਈ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਇਹ ਤੁਸੀਂ ਦੇਖੋ ਵੀ ਇਹਨਾਂ ਮੁਲਕਾਂ 'ਚ ਆ ਕੇ ਵੀ ਇਕੱਲਾ ਇਹੀ ਨਹੀਂ, ਇਹ ਤਾਂ ਚਲੋ ਇੱਕ ਹਿੰਦੂ ਮੰਦਰ ਦੇ ਹਵਾਲੇ ਨਾਲ ਉਹਨਾਂ ਦੀ ਕੋਈ ਕਿਹੜਾ ਮੰਦਰ ਹੈ ਤਾਂ ਉਹਨਾਂ ਦਾ ਕੀ ਰਿਚੁਅਲ ਹੈ ਅਤੇ ਕੀ ਹੈ। ਲੇਕਿਨ ਮੈਂ ਬਹੁਤ ਵਾਰ ਦੇਖਦਾ ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਇੰਨੇ ਬਾਬੇ ਇੰਨੇ ਡੇਰੇ, ਕੋਈ ਸੋਨੇ ਦਾ ਤੀਰ ਲੈ ਕੇ ਨਿਕਲ ਆਇਆ, ਕੋਈ ਗੁਫਾ 'ਚੋਂ ਵੜਿਆ ਹੋਇਆ, ਕੋਈ ਦੂਜਾ ਕੂਕੇ ਨੇ ਉਹ ਇੱਕ ਦੂਜੇ ਦਾ ਸਿਰ ਮਾਰਦੇ ਨੇ, ਇੱਕ ਉਹ ਕੂਕਿਆਂ ਦਾ ਲੰਘ ਰਿਹਾ ਮਰੀਜ਼ ਪਿਆ ਉਹਦੇ 'ਤੇ ਤਾਂ ਉਹਦੇ ਸਿਰ ਨੂੰ ਆਪਣਾ ਪੈਰ ਲਾ ਰਿਹਾ ਕਿ ਜੀ ਬਾਕੀ ਦਵਾਈ ਨਹੀਂ ਕੰਮ ਕੀਤੀ ਅਤੇ ਪੈਰ ਉਹਦੇ। ਸੋ ਮੈਨੂੰ ਇਹ ਲੱਗਦਾ ਵੀ ਅਸੀਂ ਇੰਨੇ ਇਹ ਬਾਕੀਆਂ ਦਾ ਤਾਂ ਛੱਡੋ, ਇਹ ਤਾਂ ਪਹਿਲਾਂ ਹੀ ਇਸ ਕਿਸਮ ਦਾ ਜਿਹੜਾ ਉਹ ਬੁੱਤ ਪੂਜ ਹਿੰਦੂ ਮੂਏ ਵਾਲੀ ਲਾਈਨ ਦੇ ਥੱਲੇ ਇਹਨਾਂ ਦਾ ਹਾਲ ਹੈ। ਪਰ ਅੱਜ ਅਸੀਂ ਆਪਣੇ ਸਿੱਖਾਂ ਦਾ ਹਾਲ ਵੀ ਦੇਖੀਏ ਤਾਂ ਕੋਈ ਅਸੀਂ ਬੈਟਰ ਪੋਜੀਸ਼ਨ 'ਚ ਨਹੀਂ ਹੈ। ਧਾਰਮਿਕ ਤੌਰ 'ਤੇ ਉਹੀ ਸਿਰ ਮਾਰਨ ਵਾਲੇ, ਉਹੀ ਭੂਤਾਂ ਦੇ, ਉਹੀ ਆਸ਼ਰਮਾਂ 'ਚ ਉਹੀ ਈਸਾਈਆਂ ਦੇ ਜੇ ਫੰਦੇ ਜਾਂ ਸੌਦਾ ਸਾਧ ਜਾਂ ਐਸਾ ਕੀ ਹੋਇਆ ਵੀ ਜਿਨ੍ਹਾਂ ਦੇ ਘਰ ਭਰੇ ਭਕੁੰਨੇ ਨੇ ਜੇ ਉਹ ਜੇ ਮੰਗਤੇ ਬਣ ਕੇ ਗੁਆਂਢੀਆਂ ਦੇ ਮੰਗਣ ਜਾਣ ਜਾਂ ਸੜਕਾਂ ਦੇ ਉੱਤੇ ਮੰਗਤੇ ਬਣੇ ਹੋਣ। ਔਰ ਇਹ ਜਦੋਂ ਅਸੀਂ ਸਿੱਖੀ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਇੱਕ ਪਰਫੈਕਟ ਉਹ ਜੀਵਨ ਜਾਚ ਜਿਹਦੇ 'ਚ ਹੱਸਣਦਿਆਂ ਖਿਲਣਦਿਆਂ ਪਹਿਨਣਦਿਆਂ ਖਾਵਣਦਿਆਂ ਵਿੱਚੇ ਹੋਵੇ ਮੁਕਤ ਹਰ ਚੀਜ਼ ਦਾ ਜਿਹੜਾ ਉਹ ਇੱਕ ਬੈਲੈਂਸ ਹੈ। ਸੋ ਇਸ ਦੇ ਉੱਤੇ ਸਾਨੂੰ ਵੀ ਧਿਆਨ ਦੇਣ ਦੀ ਲੋੜ ਹੈ ਕਿ ਭਾਈ ਸਾਡੇ ਗੁਰਦੁਆਰਿਆਂ ਦੇ ਏਜੰਡਿਆਂ ਦੇ ਵਿੱਚ ਵੀ ਅੱਜ ਕੱਲ੍ਹ ਕਿਤੇ ਸਿਮਰਨ ਦੇ ਨਾਂ ਥੱਲੇ ਹੀ ਕਈ ਕੁਛ ਇਸ ਕਿਸਮ ਦਾ ਚੱਲ ਰਿਹਾ। ਮੈਨੂੰ ਇਹ ਲੱਗਦਾ ਵੀ ਸਾਨੂੰ ਐਸਾ ਉਜੜ ਪਾਇਆ ਔਰ ਜੇ ਤੁਸੀਂ ਕਿਤੇ ਕੋਈ ਗੱਲ ਕਹਿਣੀ ਚਾਹੁੰਦੇ ਹੋ ਤਾਂ ਫਿਰ ਤੁਸੀਂ ਆਈਸੋਲੇਟ ਹੋ ਕੇ ਬਹਿ ਜਾਂਦੇ ਹੋ ਕਿਉਂਕਿ ਇੱਕ ਭੀੜ ਮੈਂਟੈਲਿਟੀ ਦੇ ਥੱਲੇ ਬਹੁਤ ਸਾਰਿਆਂ ਨੂੰ ਲੱਗਦਾ ਕਿ ਜੀ ਇਹਦੇ 'ਚੋਂ ਵੀ ਪਤਾ ਨਹੀਂ ਕੁਛ ਨਿਕਲ ਆਏ। ਹਾਲ ਇਹੀ ਆ, ਉਹ ਸਾਡੇ ਇੱਕ ਦੋਸਤ ਕਹਿੰਦਾ ਹੁੰਦਾ ਨੇ ਵੀ ਹਾਲ ਇਹ ਹੋ ਗਿਆ ਵੀ ਜਿਹਦੇ ਵੀ ਮਗਰ ਥੋੜ੍ਹੀ ਜਿਹੀ ਸਵਾਹ ਲੱਗੀ ਹੁੰਦੀ ਹੈ ਚਿੱਤੜਾਂ ਨੂੰ ਅਤੇ ਉਹ ਸਾਰੇ ਉਹਦੇ ਮਗਰ ਲੱਗ ਪੈਂਦੇ ਨੇ ਵੀ ਪਤਾ ਨਹੀਂ ਹਿਮਾਲਿਆ ਤੋਂ ਉਤਰ ਕੇ ਕੋਈ ਆ ਗਿਆ, ਇਹ ਕੋਈ ਸਾਨੂੰ ਵੀ ਜਾਣ ਲੱਗੇ ਦੇ ਜਾਏ। ਇਹ ਠੀਕ ਨਹੀਂ ਹੈ। ਸੋ ਮੈਂ ਭਾਵੇਂ ਮੰਦਰ ਦੇ ਹਵਾਲੇ ਨਾਲ ਗੱਲ ਕੀਤੀ ਹੈ ਪਰ ਹਾਲਾਤ ਇਹ ਹੀ ਨੇ ਕਿ ਵੀ ਟੋਟਲੀ ਇੱਕ ਪਾਸਾ ਤਾਂ ਉਹ ਹੈ ਜਿਹੜਾ ਟੋਟਲੀ ਮੈਟੀਰੀਅਲਿਸਟਿਕ ਹੋ ਕੇ ਦੌੜਿਆ ਹੋਇਆ, ਉਹਨਾਂ ਦਾ ਕੋਈ ਲਾਗਾ ਦੇਗਾ ਹੀ ਨਹੀਂ ਹੈ। ਉਹ ਤਾਂ ਆਪਣੀਆਂ ਰੀਲਾਂ ਬਣਾਉਣ 'ਤੇ ਲੱਗੇ ਹੋਏ ਨੇ, ਪੈਸੇ ਬਣਾਉਣ ਔਰ ਆਚਰਣਕ ਪੱਖ ਵੀ ਜਿਹੜਾ ਉਹ ਡੁੱਬਿਆ ਹੋਇਆ।
ਪਰ ਇਹ ਜਿਹੜੇ ਦੂਜੇ ਆਸਤਕ ਵਿਚਾਰਧਾਰਾ ਵਾਲੇ ਨੇ ਇਹਨਾਂ ਨੂੰ ਵੀ ਤੁਸੀਂ ਇਹ ਦੇਖ ਰਹੇ ਹੋ ਵੀ ਕਿੰਨਾ ਵੱਡਾ ਇੱਕ ਬਲੌਕ ਜਿਹੜਾ ਉਹ ਗੁੰਮਰਾਹ ਹੋਇਆ ਔਰ ਅਸੀਂ ਜਿਵੇਂ ਇਕਰਾਰ ਕੀਤਾ ਸੀ ਕਿ ਭਾਈ ਅਸੀਂ ਗੁਰਬਾਣੀ ਵਿਚਾਰ ਦੀ ਸ਼ੁਰੂਆਤ ਕਰਾਂਗੇ ਔਰ ਅਸੀਂ ਲਾਸਟ ਜਿੱਥੇ ਛੱਡਿਆ ਸੀ ਟੈਕਨੀਕਲ ਟੀਮ ਨੇ ਉਸ ਉੱਥੋਂ ਹੀ ਕਬੀਰ ਸਾਹਿਬ ਦਾ ਸ਼ਬਦ ਹੈ ਜਿਹੜਾ ਸ੍ਰੀ ਰਾਗ ਦੇ ਵਿੱਚ ਏਕ ਸਵਾਨ ਕਹਿ ਘਰ ਗਾਵਣਾ ਔਰ ਇਹ ਟਿਊਨ ਜਿਹੜਾ ਹੈ ਏਕ ਸਵਾਨ ਇਸ ਦੇ ਉੱਤੇ ਇਹ ਰਾਗ ਦੇ ਐਂਗਲ ਤੋਂ ਹੈ ਔਰ ਇਹ ਹੈ ਕਿ ਜਨਨੀ ਜਾਨਤ ਸੁਤ ਵੱਡਾ ਹੋਤ ਹੈ ਇਤਨਾ ਕੋ ਨ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ ਮੋਰ ਮੋਰ ਕਰ ਅਧਿਕ ਲਾਡ ਧਰ ਪੇਖਤ ਹੀ ਜਮ ਰਾਓ ਹਸੈ ਐਸਾ ਤੈਂ ਜਗ ਭਰਮ ਲਾਇਆ ਕੈਸੇ ਬੂਝੈ ਜਬ ਮੋਇਆ ਹੈ ਮਾਇਆ ਰਹਾਓ। ਜਿਵੇਂ ਅਸੀਂ ਪਹਿਲਾਂ ਵੀ ਇਹ ਬਿਆਨਿਆ ਹੋਇਆ ਕਿ ਰਹਾਓ ਦੀ ਤੁਕ ਸ਼ਬਦ ਦਾ ਸੈਂਟਰਲ ਆਈਡੀਆ ਜਿਹਦੇ ਦੇ ਉੱਤੇ ਬੇਸਡ ਹੈ ਔਰ ਵੈਸੇ ਗੀਤਕਾਰੀ ਜਾਂ ਕੀਰਤਨ ਦੇ ਐਂਗਲ ਤੋਂ ਇਹ ਸੀ ਕਿ ਜਿਹੜੀ ਰਹਾਓ ਦੀ ਤੁਕ ਹੈ ਇਹਨੂੰ ਸਥਾਈ ਬਣਾਇਆ ਜਾਏ ਕਿ ਜਿਹੜਾ ਬਾਰ-ਬਾਰ ਜਿਸ ਨੂੰ ਸਥਾਈ ਉਹੀ ਹੈ ਕਿ ਜਦੋਂ ਤੁਸੀਂ ਸ਼ਬਦ ਦੀ ਜਿਹੜੀ ਤੁਕ ਪੜ੍ਹਦੇ ਹੋ ਫਿਰ ਤੁਸੀਂ ਸਥਾਈ ਵੱਲ ਜਾਂਦੇ ਹੋ ਤਾਂ ਕਿ ਤੁਹਾਡਾ ਫੋਕਸ ਹੋਏ। ਔਰ ਇਹ ਹੈ ਕਿ ਵੀ ਦੇਖੋ ਦੁਨੀਆ ਦੇ ਵਿੱਚ ਇਸ ਨਿਰੰਕਾਰ ਦੀ ਕਾਇਨਾਤ ਦੇ ਵਿੱਚ ਇਹੋ ਜਿਹਾ ਭਰਮ ਫੈਲਿਆ ਹੋਇਆ ਐਸਾ ਤੈਂ ਜਗ ਭਰਮ ਲਾਇਆ ਕੈਸੇ ਬੂਝੈ ਜਬ ਮੋਇਆ ਹੈ ਮਾਇਆ ਕਿ ਇੱਕ ਪਾਸੇ ਚਾਨਣ ਹੈ ਨੂਰ ਹੈ ਨਿਰੰਕਾਰ ਦੀ ਜੋਤ ਹੈ ਅਲਟੀਮੇਟ ਟਰੂਥ ਹੈ ਪਰ ਦੂਸਰੇ ਪਾਸੇ ਜਿਹੜਾ ਪ੍ਰਭਾਵ ਹੈ ਮਾਇਆ ਦਾ ਜਿਸ ਨੂੰ ਅਸੀਂ ਜਦੋਂ ਗੁਰੂ ਅਮਰਦਾਸ ਜੀ ਦਾ ਇਹ ਫਰਮਾਨ ਦੇ ਨਾਲ ਕਿ ਭਾਈ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਕਿ ਭਾਈ ਇੱਕ ਪਾਸੇ ਜਿਹੜੀ ਸੀ ਉਹ ਤੁਹਾਡੀ ਹੋਂਦ ਮਾਂ ਦੇ ਉਦਰ ਦੇ ਵਿੱਚ ਸੀ ਉਸ ਚੋਂ ਜਿਉਂ ਹੀ ਤੁਸੀਂ ਬਾਹਰ ਆਏ ਮਾਇਆ ਅਮਰ ਵਰਤਾਇਆ ਕਿ ਮਾਇਆ ਦਾ ਹੁਕਮ ਚੱਲਣ ਲੱਗ ਗਿਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਡਿਜ਼ਾਇਰਸ ਨੇ ਘੇਰ ਲਿਆ। ਹੁਣ ਤ੍ਰਿਸ਼ਨਾ ਡਿਜ਼ਾਇਰ ਮਾਇਆ ਇਹ ਸਾਰੇ ਉਹ ਨੇ ਜਿਹੜੇ ਸਾਡੀ ਸੁਰਤ ਨੂੰ ਦੁਨੀਆਦਾਰੀ ਦੇ ਨਾਲ ਜੋੜਦੇ ਨੇ ਔਰ ਇਸ ਤੋਂ ਹੀ ਉਹਨਾਂ ਨੇ ਫਿਰ ਕਬੀਰ ਸਾਹਿਬ ਨੇ ਮਾਂ ਦਾ ਅਲੰਕਾਰ ਇਸਤੇਮਾਲ ਕੀਤਾ ਕਿ ਵੀ ਜਿਉਂ-ਜਿਉਂ ਬੱਚਾ ਵੱਡਾ ਹੋ ਰਿਹਾ ਹੁੰਦਾ ਹੈ ਮਾਂ ਉਸ ਨੂੰ ਸੈਲੀਬ੍ਰੇਟ ਕਰਦੀ ਹੈ ਜਨਨੀ ਜਾਨਤ ਸੁਤ ਵੱਡਾ ਹੋਤ ਹੈ। ਸੁਤ ਬੱਚੇ ਨੂੰ ਕਹਿੰਦੇ ਨੇ ਪੁੱਤਰ ਨੂੰ ਕਹਿੰਦੇ ਨੇ ਕਿ ਮਾਂ ਸਮਝਦੀ ਹੈ ਕਿ ਪੁੱਤਰ ਮੇਰਾ ਵੱਡਾ ਹੋ ਰਿਹਾ ਹੈ ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਤ ਘਟਤ ਹੈ। ਹਾਲਾਂਕਿ ਜੋ ਵੀ ਉਸ ਦੇ ਹਿੱਸੇ ਉਮਰ ਰੱਖੀ ਹੋਈ ਸੀ ਜਿਉਂ-ਜਿਉਂ ਵੱਡਾ ਹੋ ਰਿਹਾ ਹੈ ਐਕਚੁਅਲੀ ਉਸ ਦੇ ਅਕਾਊਂਟ ਚੋਂ ਉਹ ਸਾਲ ਜਾ ਰਹੇ ਨੇ। ਉਹ ਹੁਣ ਇਧਰ ਮਾਂ ਕਹਿ ਰਹੀ ਹੈ ਮੋਰ ਮੋਰ ਕਰ ਅਧਿਕ ਲਾਡ ਧਰ ਮਾਂ ਮੇਰਾ ਮੇਰਾ ਕਰਕੇ ਲਾਡ ਕਰਦੀ ਹੈ ਪਰ ਜਮਰਾਜ ਮੌਤ ਦਾ ਫਰਿਸ਼ਤਾ ਇਜ਼ਰਾਈਲ ਉਹ ਕਹਿ ਰਿਹਾ ਇਹ ਤਾਂ ਮੇਰਾ ਹੈ ਮੇਰੇ ਵੱਲ ਤੁਰਿਆ ਆ ਰਿਹਾ ਜਿਉਂ-ਜਿਉਂ ਉਮਰ ਜਾ ਰਹੀ ਹੈ। ਇਸ ਨੂੰ ਮਾਂ ਦੇ ਇਸ ਮੋਹ ਨੂੰ ਦੇਖ ਕੇ ਕਿ ਮੇਰਾ ਮੇਰਾ ਜਿਹੜਾ ਮੌਤ ਦਾ ਫਰਿਸ਼ਤਾ ਹੈ ਉਹ ਹੱਸ ਰਿਹਾ ਕਿ ਭਾਈ ਇਹ ਕਿਸ ਕਿਸਮ ਦੇ ਭਰਮ ਦੇ ਵਿੱਚ ਦੁਨੀਆ ਫਸੀ ਹੋਈ ਹੈ ਇਹ ਮਾਂ ਫਸੀ ਹੋਈ ਹੈ। ਕਹਿਤ ਕਬੀਰ ਛੋੜ ਵਿਖਿਆ ਰਸ ਇਤ ਸੰਗਤ ਨੇਚੋ ਮਰਨਾ ਰਮਈਆ ਜਪੋ ਪ੍ਰਾਣੀ ਅਨੰਤ ਜੀਵਨ ਬਾਣੀ ਇਨ ਬਿਦ ਭਵ ਸਾਗਰ ਤਰਨ ਕਿ ਕਬੀਰ ਸਾਹਿਬ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਹ ਜਿਹੜੀ ਦੁਨੀਆ 'ਚੋਂ ਸਾਨੂੰ ਮਿੱਠਾਪਨ ਨਜ਼ਰ ਆਉਂਦਾ ਹੈ ਐਕਚੁਅਲੀ ਇਹ ਵਿਖਿਆ ਹੈ ਜ਼ਹਿਰ ਹੈ ਇਹ ਸਾਰੇ ਨੂੰ ਛੱਡੋ ਕਿਉਂਕਿ ਔਰ ਇਹ ਗੱਲ ਨੂੰ ਜ਼ਾਹਰਾ ਕਰੋ ਕਿ ਜਿਹੜੀ ਮੌਤ ਹੈ ਉਹ ਅਵਸ਼ ਹੈ ਨਿਚੋ ਹੈ ਕਿ ਵੀ ਨਿਸ਼ਚੈਵਾਚਕ ਹੈ ਕੋਈ ਚੀਜ਼ ਮੌਤ ਨੂੰ ਰੋਕ ਨਹੀਂ ਸਕਦੀ ਔਰ ਉਸ ਸੋਹਣੇ ਵਾਹਿਗੁਰੂ ਨੂੰ ਰਮਈਆ ਹੁੰਦਾ ਸੋਹਣਾ ਰਮਈਆ ਜਪੋ ਪ੍ਰਾਣੀ ਅਨੰਤ ਜੀਵਨ ਬਾਣੀ ਕਿ ਭਾਈ ਉਸ ਵਾਹਿਗੁਰੂ ਨੂੰ ਯਾਦ ਕਰੋ ਜਿਸ ਦਾ ਲਫ਼ਜ਼ ਜਿਹੜਾ ਹਮੇਸ਼ਾ ਰਹਿਣ ਵਾਲਾ ਹੈ ਔਰ ਉਸ ਚੋਂ ਹੀ ਤੁਹਾਡੀ ਵੀ ਜਿਹੜੀ ਹੈ ਅਨੰਤ ਜੀਵਨ ਨਿਕਲੇਗਾ ਰਮਈਆ ਜਪੋ ਪ੍ਰਾਣੀ ਅਨੰਤ ਜੀਵਨ ਬਾਣੀ ਇਨ ਬਿਦ ਭਵ ਸਾਗਰ ਤਰਨਾ ਇਹ ਮੋਹ ਮਾਇਆ ਦੇ ਚੱਕਰ ਚੋਂ ਤੁਸੀਂ ਇਸ ਤਰੀਕੇ ਦੇ ਨਾਲ ਹੀ ਜਿਹੜਾ ਉਹ ਪਾਰ ਲੰਘ ਸਕਦੇ ਹੋ। ਜਾਂ ਤਿਸ ਭਾਵੈ ਤਾਂ ਲਾਗੈ ਭਾਉ ਭਰਮ ਭੁਲਾਵਾ ਵਿੱਚੋਂ ਜਾਏ ਉਪਜੈ ਸਹਿਜ ਗਿਆਨ ਮਤ ਜਾਗੈ ਗੁਰ ਪ੍ਰਸਾਦ ਅੰਤਰ ਲਿਵ ਲਾਗੈ। ਹੁਣ ਕਿ ਇਹ ਵੀ ਵਾਹਿਗੁਰੂ ਦੀ ਰਜ਼ਾ 'ਚ ਹੁੰਦਾ ਜੇ ਉਸ ਨੂੰ ਚੰਗਾ ਲੱਗਦਾ ਹੈ ਤਾਂ ਤੁਹਾਡੇ ਅੰਦਰ ਜਿਹੜਾ ਉਸ ਦਾ ਭਉ ਭਾਵਨੀ ਪੈਦਾ ਹੁੰਦੀ ਹੈ ਉਸ ਦੀ ਕਿਰਪਾ ਦੇ ਨਾਲ ਤੁਹਾਡੇ ਅੰਦਰੋਂ ਭਰਮ ਔਰ ਭੁਲਾਵਾ ਜਾਂਦੇ ਨੇ
ਔਰ ਜਦੋਂ ਭਰਮ ਭੁਲਾਵਾ ਨਿਕਲ ਗਿਆ, ਭਾਉ ਔਰ ਭੈ ਪੈਦਾ ਹੋਇਆ, ਉਪਜੈ ਸਹਿਜ ਗਿਆਨ ਮਤ ਜਾਗੈ। ਤੁਹਾਡੇ ਅੰਦਰ ਸਹਿਜ ਗਿਆਨ ਆਇਆ, ਤੁਹਾਡਾ ਮਤ ਜਿਹੜੀ ਆ ਉਹ ਪ੍ਰਚੰਡ ਹੋਈ ਉਸ ਗਿਆਨ ਦੇ ਨਾਲ। ਗੁਰ ਪ੍ਰਸਾਦ ਅੰਤਰ ਲਿਵ ਲਾਗੇ, ਗੁਰੂ ਦੀ ਕਿਰਪਾ ਦੇ ਨਾਲ ਤੁਹਾਡੀ ਲਿਵ ਉਸ ਵਾਹਿਗੁਰੂ ਦੇ ਨਾਲ ਲੱਗਦੀ ਹੈ। ਇਤ ਸੰਗਤ ਨਾਹੀ ਮਰਨਾ, ਹੁਕਮ ਪਛਾਣ ਤਾਂ ਖਸਮੈ ਮਿਲਣਾ, ਰਹਾਉ ਦੂਜਾ। ਕਿ ਭਾਈ ਇਸ ਤਰੀਕੇ ਨਾਲ ਤੁਹਾਡਾ ਜਿਹੜੀ ਹੈ ਫਿਰ ਤੁਸੀਂ ਉਸ ਜੀਵਨ ਨੂੰ ਪਾ ਲੈਂਦੇ ਹੋ ਜਿਸ ਦੇ ਵਿੱਚ ਮੌਤ ਨਹੀਂ ਹੁੰਦੀ। ਫਿਜ਼ੀਕਲ ਮੌਤ ਤਾਂ ਹੋਏਗੀ, ਇਤ ਸੰਗਤ ਨਾਹੀ ਮਰਨਾ, ਪਰ ਉਸ ਵਾਹਿਗੁਰੂ ਦੇ ਹੁਕਮ ਨੂੰ ਮੰਨਣਾ ਜਿਹੜਾ ਹੈ ਉਹ ਤੁਹਾਡੇ ਲਈ ਅਲਟੀਮੇਟਲੀ ਉਹ ਜੀਵਨ ਹੋਏਗਾ। ਹੁਕਮ ਪਛਾਣ ਤਾਂ ਖਸਮੈ ਮਿਲਣਾ, ਉਸ ਦੇ ਹੁਕਮ ਦੇ ਵਿੱਚ ਜਿਉਣਾ ਔਰ ਉਸ ਦੇ ਅੱਗੇ ਆਪਣਾ ਆਪਾ ਰੱਖ ਦੇਣਾ, ਇਹੀ ਉਸ ਵਾਹਿਗੁਰੂ ਦੇ ਨਾਲ ਮਿਲਾਪ ਹੈ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵਿਊਅਰਸ ਬਸ ਨਿਓ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸ਼ਰਦਾ ਸਿੰਘ ਜੀ ਫਤਿਹ ਬੁਲਾਉਂਦੇ ਨੇ, ਮੋਦ ਸਲਮਾਨ ਜੀ ਸਾਨੂੰ ਗੁੱਡ ਮਾਰਨਿੰਗ ਕਹਿੰਦੇ ਨੇ, ਨਿਹੰਗ ਸਿੰਘ ਜੀ ਅਮੇਜ਼ਿੰਗ ਆਲਵੇਜ਼ ਗ੍ਰੇਟ ਸ਼ੋ ਕਹਿੰਦੇ ਨੇ, ਔਰ ਰਾਜਵਿੰਦਰ ਸਿੰਘ ਜੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਸਿੰਸ ਇੰਡੀਪੈਂਡੈਂਸ ਇੰਡੀਆ ਹੈਜ਼ ਡਿਵੋਟਡ ਆਲ resources for destruction of others which will turn out to be their own destruction। ਹਾਂ ਬਿਲਕੁਲ ਤੁਸੀਂ ਠੀਕ ਕਿਹਾ। ਜਦੋਂ ਤੁਸੀਂ ਰਿਸੋਰਸ ਤੁਹਾਡੇ ਇਸੇ ਕੰਮ ਤੇ ਹੀ ਲੱਗੇ ਹੋਏ ਨੇ ਤੇ ਇਵੈਂਚੁਅਲੀ ਫਿਰ ਅੰਦਰੋਂ ਇਕਨੋਮੀ ਕਲੈਪਸ ਹੁੰਦੀ ਹੈ, ਜਿਵੇਂ ਸੋਵੀਅਤ ਯੂਨੀਅਨ ਦੀ ਹੋਈ ਜਾਂ ਯੂਗੋਸਲਾਵੀਆ ਦੀ ਹੋਈ, ਔਰ ਉਹਦੇ ਚੋਂ ਉਹਨਾਂ ਦੀ ਡਿਸਇੰਟੈਗ੍ਰੇਸ਼ਨ ਨਿਕਲੀ। ਹਾਂਜੀ, ਬਲਜੀਤ ਕੌਰ ਜੀ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮੁਹੰਮਦ ਤਾਇਬ ਜੀ ਕਹਿੰਦੇ ਫੁੱਲ ਪ੍ਰੋਗਰਾਮ ਨੂੰ ਫੇਸਬੁੱਕ ਪੇਜ ਤੇ ਵੀ ਪੋਸਟ ਕਰ ਦਿਆ ਕਰੋ ਅਗਰ ਕੋਈ ਪ੍ਰੋਬਲਮ ਨਹੀਂ ਹੋਵੇ ਤੇ। ਹਾਂਜੀ ਅਸੀਂ ਮੁਹੰਮਦ ਤਾਇਬ ਜੀ ਇਹ ਆਲਰੇਡੀ ਸਾਡਾ ਫੇਸਬੁੱਕ ਤੇ ਸੀ, ਬਹੁਤ ਸਾਰੇ ਲੱਖਾਂ ਦੀ ਗਿਣਤੀ 'ਚ ਫਾਲੋਅਰ ਵੀ ਸੀ, ਪਰ ਸਾਡੇ ਪੇਜ ਨੂੰ ਉਹਨਾਂ ਨੇ ਬੈਨ ਕੀਤਾ ਹੋਇਆ ਔਰ ਅਸੀਂ ਕੋਈ ਹੋਰ ਬਣਾ ਕੇ ਫਿਰ ਯਤਨ ਨਹੀਂ ਕੀਤਾ ਹੈ ਅੱਗੇ ਕਰਨ ਦਾ। ਬਿਲਕੁਲ। ਇਫਤਿਕਾਰ ਹੁਸੈਨ ਜੀ ਵੀ ਔਰ ਸੁਰਮਖ ਮੰਦਰਾ ਜੀ ਵੀ, ਧਰਮ ਸਿੰਘ ਜੀ ਵੀ ਔਰ ਜਸਵੀਰ ਸਿੰਘ ਬਰਾੜ ਜੀ ਸਾਨੂੰ ਫਤਿਹ ਬੁਲਾਉਂਦੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮੋਟੀਵੇਸ਼ਨ ਫॉर ਪੀਸ ਐਂਡ ਲਵ ਕਹਿੰਦੇ ਨੇ ਕਿ ਵੀਰ ਜੀ ਆਪ ਜੀ ਬਹੁਤ ਵਧੀਆ ਪ੍ਰੋਗਰਾਮ ਕਰਦੇ ਹੋ, ਅਸੀਂ ਰੋਜ਼ਾਨਾ ਸੁਣਦੇ ਹਾਂ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਿੱਖ ਕੌਮ ਦੀ। ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ ਤੁਹਾਡਾ। ਔਰ ਸਰਦਾਰ ਧਾਲੀਵਾਲ ਜਿਹੜੇ ਨੇ ਨਹੀਂ ਸਰਦਾਰ ਦਲਵਿੰਦਰ ਸਿੰਘ ਮੰਡ ਜਿਹੜੇ ਨੇ ਉਹ ਫਤਿਹ ਬੁਲਾਉਂਦੇ ਨੇ। ਜਸਵੀਰ ਸਿੰਘ ਬਰਾੜ ਜੀ ਫਤਿਹ, ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਅਵਤਾਰ ਸਿੰਘ ਜੀ ਫਤਿਹ, ਸਤਨਾਮ ਸਿੰਘ ਜੀ ਸਾਡੀ ਜਿੰਦ ਸਾਡੀ ਜਾਨ ਖਾਲਿਸਤਾਨ। ਔਰ ਫਿਰ ਇਸੇ ਤਰ੍ਹਾਂ ਖਾਲਿਸਤਾਨ ਹਾਂਜੀ ਕੁਲਦੀਪ ਕੌਰ ਜੀ ਵੀ ਫਤਿਹ ਬੁਲਾਉਂਦੇ, ਰਣਜੋਤ ਸਿੰਘ, ਬਲਬਿੰਦਰ ਸਿੰਘ, ਲਾਡੀ ਸਿੰਘ ਜੀ, ਜਸਕੀਰਤ ਸਿੰਘ ਜੀ, ਅਮਰਜੀਤ ਸਾਨੀ ਜੀ, ਜਤਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਲੀਨ ਜੀ, ਮਨਜੋਰ ਕੋਹਨੂਰ ਜੀ, ਸਤਨਾਮ ਔਜਲਾ ਜੀ, ਜਸਵੀਰ ਸਿੰਘ ਗਰੇਵਾਲ ਜੀ, ਰਣਜੀਤ ਸਿੰਘ ਜੀ, ਦਲਜੀਤ ਸਿੰਘ ਜੀ, पंदेर जयदीश जी और मोहम्मद जॉनस जी कहने आज से वागा से लाहौर शुरू हो रहा है, मुबारक हो सबको। ਤੁਹਾਡਾ ਮੈਂ ਮੈਸੇਜ ਦੇਖਿਆ, ਮੈਨੂੰ ਨਹੀਂ ਲੱਗਦਾ ਕੋਈ ਵਪਾਰ ਸ਼ੁਰੂ ਹੋ ਰਿਹਾ ਹੈ ਜਾਂ ਕੋਈ ਹੋਰ ਬਾਰਡਰ ਤਾਂ ਵੈਸੇ ਵੀ ਉਨਾ ਲਿਮਿਟਡ ਹੀ ਖੁੱਲਾ ਹੁੰਦਾ ਹੈ, ਪਰ ਕੱਲ ਤੱਕ ਸ਼ਾਇਦ ਕੋਈ ਡਿਟੇਲ ਆਏ। ਹਾਂਜੀ ਇਸ ਪਰ ਡਿਸਕਸ ਕਰਾਂਗੇ। ਅਵਤਾਰ ਸਿੰਘ ਜੀ ਕਹਿੰਦੇ ਵਾਹਿਗੁਰੂ ਮਿਹਰ ਕਰੇ ਸਿੱਖ ਕੌਮ ਉੱਪਰ ਜਲਦੀ ਕੌਮ ਦਾ ਘਰ ਬਣੇ, ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਸੁਖਜੀਵਨ ਬੱਚੂ ਜੀ ਗੁਰਜੋਬ ਕਹਿੰਦੇ ਨੇ। ਦਵਿੰਦਰ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਮਹਿਤਾਬਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਮੇਖਾ ਸਾਨੂੰ ਦੇਖ ਰਹੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਅਜਵਿੰਦਰ ਸਿੰਘ ਸੋਦਾ ਜੀ ਵੀ ਕਹਿੰਦੇ ਸਾਰੇ ਵੀਰ ਭੈਣਾਂ ਨੂੰ ਜਿਹੜੀ ਹੈ ਗੁਰਫਤਿਹ। ਰੇਸ਼ਮ ਸਿੰਘ ਜੀ, ਮੁਹੰਮਦ ਜੋਨਸ ਜੀ ਕਹਿੰਦੇ ਖਾਲਿਸਤਾਨ ਜ਼ਰੂਰ ਬਣੇਗਾ ਇਨਸ਼ਾਅੱਲਾ। ਦਲਜੀਤ ਸਿੰਘ ਜੀ ਔਰ ਮੁਹੰਮਦ ਜੋਨਸ ਜੀ, ਅਵਤਾਰ ਸਿੰਘ ਜੀ, ਸੋਨਮਾਲ ਜੀ, ਇੰਦਰਜੀਤ ਸਿੰਘ ਸੰਧੂ ਜੀ ਐਂਡ ਧਰਮ ਸਿੰਘ ਜੀ ਸਭ ਸਾਨੂੰ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲੇ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।